असलामुअलैकुम जी, मैं ਤੁਹਾਡੇ ਨਾਲ ਇਰਫਾਨ ਸਮੂਰ। ਇਸ ਟਾਈਮ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਮੌਜੂਦ ਹਾਂ। ਮੇਰੇ ਨਾਲ ਇੱਕ ਯਾਤਰੀ ਕਪਲ ਮੌਜੂਦ ਹੈ, ਚੜ੍ਹਦੇ ਪੰਜਾਬ ਤੋਂ ਆਇਆ ਹੈ ਔਰ ਇੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਯਾਤਰਾ ਲਈ, ਔਰ ਇਹਨਾਂ ਨਾਲ ਗੱਲਬਾਤ ਕਰਨੇ ਆ, ਇਹਨਾਂ ਨਾਲ ਕੁਝ ਇਹਨਾਂ ਦੇ ਵਿਊਜ਼ ਜਿਹੜੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਭਾਜੀ ਕੀ ਹਾਲ ਚਾਲ ਨੇ? ਕੀ ਨਾਮ ਹੈ? ਲਖਵੀਰ ਸਿੰਘ ਜੀ। ਅੱਛਾ, ਤੇ ਭੈਣ ਜੀ ਤੁਹਾਡਾ? ਰਾਜਵੀਰ ਸਿੰਘ। ਤੇ ਭਾਜੀ ਕਿਹੜੇ ਇਲਾਕੇ ਤੋਂ ਆਏ? डिस्ट्रिक्ट हुशियारपुर। ਟਾਂਡਾ ਡਿਸਟ੍ਰਿਕਟ ਹੁਸ਼ਿਆਰਪੁਰ। ਅੱਛਾ, ਲੱਗ ਗਈ ਆ ਇੱਥੋਂ ਮੇਰੇ ਖਿਆਲ 70-80 ਕਿਲੋਮੀਟਰ ਹੈ ਜੀ। ਸਵੇਰੇ ਕਾਰ ਤੇ ਆਈ ਸੀ, ਉੱਥੇ ਗੱਡੀ ਖੜੀ ਕਰਕੇ ਆਪਣੀ ਗੱਡੀ ਤੇ ਆਏ, ਉੱਥੇ ਖੜੀ ਕਰਕੇ ਅੱਗੇ ਆ ਗਏ, ਫਿਰ ਚਲੇ ਗਏ। ਬੜਾ ਆਸਾਨ ਜਿਹਾ ਨਹੀਂ ਹੋ ਗਿਆ? ਇਹ ਤਾਂ ਗੱਲ ਹੈ ਜੀ, ਬਹੁਤ ਵਧੀਆ ਸਰਕਾਰ ਨੇ ਕੀਤਾ ਕਿ ਪਹਿਲੇ ਅਸੀਂ ਉੱਥੋਂ ਦੂਰੋਂ ਦੇਖੀ ਜਾਏ, ਡੇਰਾ ਬਾਬਾ ਨਾਨਕ ਤੋਂ ਦੇਖੀ ਜਾਏ ਦੂਰ ਨਹੀਂ ਲੱਗੀ। ਬਹੁਤ ਵਧੀਆ ਕੀਤਾ, ਦੋਵੇਂ ਸਰਕਾਰਾਂ ਨੇ ਰਲ ਕੇ ਲਾਂਘਾ ਖੋਲ੍ਹਿਆ। ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਗਏ, ਸਾਡੀ ਦਿਲ ਦੇ ਵਿੱਚ ਤਮੰਨਾ ਸੀ। ਬਹੁਤ ਵਧੀਆ ਲੱਗਾ ਆ ਗਿਆ। ਕੋਵਿਡ ਤੋਂ ਪਹਿਲੇ ਦੇ ਆਉਣ ਦਾ ਸੋਚਦੇ ਪਏ ਸੀ, ਮੁੜ ਕੇ ਕੋਵਿਡ ਦੀ ਪ੍ਰੋਬਲਮ ਆਉਣ ਕਰਕੇ ਆ ਨਹੀਂ ਸਕੇ। ਤੇ ਇਸ ਵਾਰੀ ਹੁਣ ਸੰਡੇ ਦੀ ਛੁੱਟੀ ਸੀ, ਬੱਚਿਆਂ ਨੂੰ ਵੀ ਛੁੱਟੀਆਂ ਹੋਈਆਂ ਸੀਗੀਆਂ, ਤਾਂ ਅਸੀਂ ਸਾਰੇ। ਅੱਛਾ, ਛੁੱਟੀ ਕਰਦੇ ਕੀ ਤੁਸੀਂ? ਮੇਰੀ ਆਪਟੀਕਲ ਦੀ ਸ਼ੌਪ। ਅੱਛਾ, ਠੀਕ ਹੈ। ਚਸ਼ਮੇ ਵਗੈਰਾ ਠੀਕ ਹੋ ਗਿਆ। ਤੇ ਛੁੱਟੀ ਤੇ ਮਾਰਕੀਟਸ ਵਗੈਰਾ ਵੀ ਬੰਦ ਹੁੰਦੀਆਂ ਨੇ? ਸ਼ਾਪ ਤਕਰੀਬਨ ਸਾਡੀ ਮਾਰਕੀਟ ਲਾਸਟ ਸੰਡੇ ਬੰਦ ਹੁੰਦੀ ਹੈ। ਤੇ ਵੈਸੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਸੀ, ਅਪਾਇੰਟਮੈਂਟ ਮਿਲੀ ਹੋਈ ਸੀ, ਤੇ ਉਸ ਹਿਸਾਬ ਨਾਲ ਆਏ ਅਸੀਂ ਸਾਰੀ ਫੈਮਿਲੀ। ਵੈਸੇ ਵੀ ਉੱਥੇ ਆਫ ਡੇ ਸੰਡੇ ਹੁੰਦਾ, ਬਾਜ਼ਾਰ ਵਗੈਰਾ ਸੰਡੇ ਬੰਦ? ਕਈ ਲਾਸਟ ਸੰਡੇ ਹੁੰਦੇ ਆ, ਕਈ ਆਪਣੀ ਮਾਰਕੀਟ ਦਾ ਹੈਗਾ, ਕਈ ਸਾਰੇ ਹਰੇਕ ਸੰਡੇ ਕਰਦੇ ਆ। ਅੱਛਾ ਅੱਛਾ, ਸਾਡੇ ਪਾਕਿਸਤਾਨ 'ਚ ਹੁੰਦਾ ਵਾ ਕਿ ਕੁਝ ਸ਼ਹਿਰਾਂ 'ਚ ਹੁੰਦਾ ਵਾ ਮਾਰਕੀਟਸ ਬੰਦ ਹੁੰਦੀਆਂ ਨੇ, ਛੁੱਟੀ ਹੁੰਦੀ ਹੈ। ਸਾਡੇ ਵੀ ਇਸ ਤਰ੍ਹਾਂ ਅਲੱਗ-ਅਲੱਗ, ਹਾਂਜੀ, ਮਾਰਕੀਟ ਦੇ ਮਾਹੌਲ ਨਾਲ। ਜਿੱਦਾਂ ਸਾਡਾ ਜਲੰਧਰ ਆ, ਕਈ ਮਾਰਕੀਟ ਇਦਾਂ ਆ ਕਿ ਮੰਡੇ ਨੂੰ ਬੰਦ ਹੁੰਦੀਆਂ, ਸੰਡੇ ਨੂੰ ਚੱਲਦੀਆਂ, ਅਲੱਗ-ਅਲੱਗ ਮਾਰਕੀਟ। ਕਿੱਦਾਂ ਲੱਗਾ ਇੱਥੇ ਆ ਕੇ ਜੀ? ਬਹੁਤ ਵਧੀਆ ਲੱਗਾ, ਬਹੁਤ ਮਨ ਨੂੰ ਸ਼ਾਂਤੀ ਮਿਲੀ ਔਰ ਉਹਨਾਂ ਦੇ ਦਰਸ਼ਨ ਕਰ ਲਏ, ਸਾਨੂੰ ਬਹੁਤ ਵਧੀਆ ਲੱਗਾ। ਤੁਸੀਂ ਵੀ ਕੋਈ ਜੌਬ ਸ਼ੌਪ ਕਰਦੇ ਜਾਂ ਹਾਊਸ ਵਾਈਫ? ਸ਼ਹਿਰ ਟਾਂਡਾ। ਟਾਂਡਾ ਸ਼ਹਿਰ? ਹਾਂਜੀ। ਠੀਕ ਹੋ। ਤੁਸੀਂ ਦੱਸ ਰਹੇ ਸੀ ਕਿ ਅੱਜ ਗੁਰਪੁਰਬ ਵੀ ਹੈ, ਤੇ ਉੱਥੇ ਪੰਜਾਬ 'ਚ ਸਾਰੇ ਗੁਰਦੁਆਰਿਆਂ ਦੇ ਵਿੱਚ ਗੁਰਪੁਰਬ ਮਨਾਉਂਦੇ ਆ ਇੱਕ ਦਿਨ ਪਹਿਲਾਂ, ਫਿਰ ਅੱਜ ਸਾਰੇ ਗੁਰਦੁਆਰਿਆਂ ਦੇ ਗੁਰਪੁਰਬ ਮਨਾ ਰਹੇ ਆ। ਅੱਛਾ, ਤੇ ਇਹ ਸੈਲੀਬ੍ਰੇਸ਼ਨਸ ਕਿੰਨੇ ਦਿਨ, ਇੱਕ ਦਿਨ ਲਈ ਹੁੰਦੀਆਂ ਨੇ ਜਾਂ ਜ਼ਿਆਦਾ ਚੱਲਦੀਆਂ? ਮਤਲਬ ਦੱਸਦੇ ਚਾਹ ਤੇ ਬੁਲਾਉਂਦੇ ਆ, ਸੰਗਤ ਜਾਂਦੀ ਆ, ਫਿਰ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਕੱਢਦੇ ਆ ਪੂਰੇ ਆਪਣੇ ਜਾਂ ਪਿੰਡ ਦੇ ਵਿੱਚ, ਪੂਰੇ ਸ਼ਹਿਰ ਦੇ ਵਿੱਚ, ਜਿੱਦਾਂ ਆਪਣਾ ਆਪਣੇ ਹਿਸਾਬ ਨਾਲ। ਫਿਰ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਦੀ। ਅੱਛਾ, ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਵਾ, ਲਾਸਟ ਡੇਜ਼ 'ਚ ਗੁਜ਼ਰਿਆ ਵੀ ਹੈ, ਤੇ ਉੱਥੇ 3 ਦਿਨ ਤਕਰੀਬਾਤ ਹੁੰਦੀਆਂ ਨੇ ਸੈਲੀਬ੍ਰੇਸ਼ਨਸ, ਔਰ ਇੱਕ ਹੀ ਗੁਰਦੁਆਰੇ 'ਚ ਹੁੰਦੀਆਂ ਨੇ, ਉੱਥੇ ਜਨਮ ਅਸਥਾਨ। ਤੇ ਉੱਥੇ ਜਿਹੜਾ ਹੁਣ ਗੁਰਪੁਰਬ ਚੱਲ ਰਿਹਾ ਵਾ ਗੁਰੂ ਗੋਬਿੰਦ ਜੀ ਦਾ, ਤੇ ਉਹ ਕਿਸੇ ਇੱਕ ਸਪੈਸੀਫਿਕ ਗੁਰਦੁਆਰੇ 'ਚ ਜਾਂ ਸਾਰੇ ਗੁਰਦੁਆਰੇ? ਸਾਰੇ ਗੁਰਦੁਆਰਿਆਂ ਜਿਹੜਾ ਮੇਨ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਆਪਣੇ ਇਤਿਹਾਸ ਸੀਗਾ, ਉੱਥੇ ਤਾਂ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਪਟਨਾ ਸਾਹਿਬ ਹੋ ਗਿਆ, ਅਨੰਦਪੁਰ ਸਾਹਿਬ ਹੋ ਗਿਆ, ਉੱਥੇ ਮੇਨ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ। ਅਦਰਵਾਈਜ਼ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ। ਸਾਡੇ ਗੁਰੂ ਨਾਨਕ ਦੇਵ ਜੀ ਦਾ ਵੀ ਸਾਰੇ ਗੁਰਦੁਆਰਿਆਂ 'ਚ ਮਨਾਉਂਦੇ, ਪਿੰਡਾਂ 'ਚ ਵੀ, ਸ਼ਹਿਰਾਂ 'ਚ ਵੀ, ਸਾਰੇ ਮਨਾਉਂਦੇ। ਠੀਕ। ਅੱਛਾ, ਉੱਥੇ ਮਤਲਬ ਜਿਹੜਾ ਲਾਗੇ ਗੁਰਦੁਆਰਾ ਹੁੰਦਾ, ਉੱਥੇ ਤੁਸੀਂ ਸੈਲੀਬ੍ਰੇਟ ਕਰਦੇ ਹੋ, ਉੱਥੇ ਪਾਰਟਿਸਿਪੇਟ ਕਰਦੇ ਜਾਂ ਕੋਈ ਪ੍ਰੈਫਰੈਂਸ ਹੁੰਦੀ ਹੈ ਕਿ ਫਲਾਂ ਗੁਰਦੁਆਰੇ ਜਾਈਏ, ਉੱਥੇ ਜਾ ਕੇ ਅਸੀਂ ਸੈਲੀਬ੍ਰੇਟ ਕਰੀਏ? ਨਹੀਂ, ਅਸੀਂ ਆਪਣੇ ਗੁਰਦੁਆਰੇ ਕਿਤੇ ਸਾਡੇ ਕਲੋਨੀ ਦੇ ਵਿੱਚ ਆ ਜਾਂ ਸਾਡੇ ਪਿੰਡ ਦੇ ਵਿੱਚ, ਅਸੀਂ ਉੱਥੇ ਜਾਈਦਾ ਹੈ। ਜੇ ਮਤਲਬ ਮਨ ਨੂੰ ਹੋਵੇ ਵੀ ਅਸੀਂ ਉਹਨਾਂ ਦੇ ਇਤਿਹਾਸਿਕ ਗੁਰਦੁਆਰੇ ਜਾਣਾ, ਤੇ ਉੱਥੇ ਵੀ ਚਲੇ ਜਾਈਏ। ਅੱਛਾ, ਤੇ ਵੈਸੇ ਕੋਈ ਮਤਲਬ ਖਾਸ ਨਹੀਂ ਹੈ ਕਿ ਜਿਸ ਤਰ੍ਹਾਂ ਸਪੈਸ਼ਲੀ ਮਤਲਬ ਗੁਰਪੁਰਬ ਤੇ ਇੱਥੇ ਪਾਕਿਸਤਾਨ ਆਉਂਦੇ ਨੇ, ਜਨਮ ਅਸਥਾਨ ਲੋਕੀ ਇੰਡੀਆ ਤੋਂ ਵੀ ਆਉਂਦੇ ਨੇ, ਪ੍ਰੈਫਰੈਂਸ ਹੁੰਦੀ ਹੈ ਨਾ? ਤੇ ਹਾਲਾਂਕਿ ਗੁਰਦੁਆਰੇ ਉੱਥੇ ਵੀ ਹੈ ਨੇ, ਸ਼ਾਇਦ ਉੱਥੇ ਵੀ ਸੈਲੀਬ੍ਰੇਸ਼ਨ ਹੁੰਦੀਆਂ ਵਾ। ਹੁੰਦੀਆਂ ਜੀ, ਕਈ ਜਾਂਦੇ ਆਪਣੀ ਪ੍ਰੈਫਰ ਕਰਦੇ ਆ, ਆਪਣੀ ਸ਼ਰਧਾ, ਆਪਣੀ ਸ਼ਰਧਾ, ਜਿੱਥੇ ਵੀ ਕੋਈ ਜਾਣਾ ਚਾਹੁੰਦਾ। ਉੱਥੇ ਮਤਲਬ ਦੂਜੇ ਜਿਹੜੇ ਮਤਲਬ ਗੁਰਪੁਰਬ ਹੁੰਦੇ ਨੇ, ਉੱਥੇ ਮਤਲਬ ਕੋਈ ਐਸੀ ਖਾਸ ਪ੍ਰੈਫਰੈਂਸ ਨਹੀਂ ਹੁੰਦੀ ਕਿ ਫਲਾਂ ਗੁਰਦੁਆਰੇ 'ਚ? ਨਹੀਂ ਹੁੰਦੀ ਹੈ ਜੀ। ਅੱਛਾ, ਉਹੀ ਪੁੱਛ ਰਿਹਾ ਸੀ। ਹਾਂਜੀ, ਜਿੱਦਾਂ ਹੁਣ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਦਾ ਆਉਂਦਾ ਸੰਗ ਆਉਂਦਾ ਸਾਡੇ 1 ਮਾਰਚ ਨੂੰ, ਇੱਥੇ ਤੁਹਾਡੇ ਡੇਰਾ ਬਾਬਾ ਨਾਨਕ ਆਉਂਦੇ, ਸਾਡੇ ਸਾਰੇ ਪਿੰਡਾਂ ਤੋਂ ਚੱਲ ਕੇ। ਅੱਛਾ, 1 ਮਾਰਚ? ਹਾਂਜੀ, 1 ਮਾਰਚ, 3 ਮਾਰਚ ਨੂੰ ਇੱਥੇ ਪਹੁੰਚਦਾ ਹੈ। ਅੱਛਾ, ਹਾਂਜੀ, ਉਹ ਸਾਡੇ ਉਧਰਲੇ ਪਿੰਡਾਂ ਤੋਂ ਤੁਰਦਾ 1 ਮਾਰਚ ਤੋਂ ਸੰਗ। ਸਹੀ। ਗੁਰੂ ਨਾਨਕ ਦੇਵ ਦਾ ਪੈਦਲ ਯਾਤਰਾ ਹੁੰਦੀ, ਬਹੁਤ ਲੱਖਾਂ ਦੇ ਹਿਸਾਬ ਨਾਲ ਦੁਨੀਆ ਹੁੰਦੀ ਪੈਦਲ ਤੁਰੀ ਹੁੰਦੀ ਨਾਲ। ਅੱਛਾ, ਮੁਸਲਮਾਨਾਂ ਦਾ ਜਿਸ ਤਰ੍ਹਾਂ ਇੱਕ ਇਵੈਂਟ ਹੁੰਦਾ ਵਾ ਈਦ ਦਾ, ਤੇ ਬੜਾ ਇੱਕ ਤੇ ਈਦਗਾਹ 'ਚ ਜਾਂਦੇ ਆ, ਨਮਾਜ਼ ਵੀ ਪੜ੍ਹਦੇ ਆ ਲੋਕੀ, ਤੇ ਫਿਰ ਘਰਾਂ 'ਚ ਬੜੀ ਤਿਆਰੀ ਹੁੰਦੀ ਆ, ਫੁੱਲ ਸੈਲੀਬ੍ਰੇਸ਼ਨ ਵਗੈਰਾ। ਤੇ ਇਹ ਗੁਰਪੁਰਬ ਤੇ ਵੀ ਇਸੇ ਤਰ੍ਹਾਂ ਹੁੰਦਾ ਜਾਂ ਸਿਰਫ ਗੁਰਦੁਆਰਿਆਂ 'ਚ ਹੀ ਹੁੰਦਾ ਅਰੇਂਜਮੈਂਟ? ਗੁਰਦੁਆਰੇ 'ਚ ਹੀ। ਅੱਛਾ, ਘਰਾਂ 'ਚ ਨਹੀਂ ਹੁੰਦੇ? ਉਹ ਆਪਣਾ ਨਿਤਨੇਮ ਜੋ ਵੀ ਹੈ, ਅਸੀਂ ਆਪਣਾ ਰੱਬ ਦਾ ਨਾਮ ਲੈਣਾ ਹੈ, ਉਹ
ਕੀ ਨਾਮ ਆ ਸਾਰੇ ਲੈਂਦੇ ਕਿੱਡਾ ਸੋਹਣਾ ਅੱਛਾ ਘਰਾਂ 'ਚ ਤਾਂ ਫਿਰ ਸਿਰਫ ਕੋਈ ਖਾਸ ਸੈਲੀਬ੍ਰੇਸ਼ਨ ਹੁੰਦੀ ਹੈ, ਕੋਈ ਖਾਸ ਜਿਹੜੇ ਓਕੇਜ਼ਨ ਹੁੰਦੇ ਨੇ ਉਹ ਸਿਰਫ ਵਿਆਹ ਵਗੈਰਾ ਹੀ ਹੁੰਦੇ, ਸ਼ਾਦੀ ਵਿਆਹ ਇਸ ਤੋਂ ਇਲਾਵਾ ਨਹੀਂ ਕੋਈ? ਪਾਠ ਅਸੀਂ ਕਦੀ ਵੀ ਘਰ ਰਖਵਾ ਸਕਦੇ ਗੁਰੂ ਗ੍ਰੰਥ ਅੱਛਾ ਭਾਜੀ, ਜਿਸ ਸਥਾਨ ਤੇ ਖਲੋਤੇ ਹੋਏ ਇਸ ਟਾਈਮ ਇਹ ਤੁਸੀਂ ਵਿਜ਼ਿਟ ਕੀਤਾ, ਮੱਥਾ ਵੀ ਟੇਕਿਆ, ਇਹਦੇ ਬਾਰੇ 'ਚ ਕੁਝ ਸ਼ੇਅਰ ਕਰੋ ਸਾਡੇ ਨਾਲ, ਕੈਸਾ ਲੱਗਾ? ਬਹੁਤ ਵਧੀਆ, ਬੜੀ ਦੇਰ ਦੀ ਤਮੰਨਾ ਸੀ ਕਿ ਕਰਤਾਰਪੁਰ ਸਾਹਿਬ ਜਾਣਾ ਹੈ। ਅੱਛਾ ਅੱਜ ਦਰਸ਼ਨ ਹੋ ਗਏ ਤੇ ਬਹੁਤ ਵਧੀਆ ਮਨ ਤੁਸੀਂ ਅਸੀਂ ਕਹਿੰਦੇ ਹਾਂ ਪੰਜਾਬ ਤੋਂ ਮਤਲਬ ਹੋਰ ਵਿਦੇਸ਼ਾਂ ਤੋਂ ਸੰਗਤਾਂ ਆਉਣ, ਦਰਸ਼ਨ ਜ਼ਰੂਰ ਕਰਨ। ਪੜ੍ਹਨਾ ਆ ਅੱਛਾ ਭੈਣ ਜੀ, ਤੁਹਾਡੇ ਕੋਲ Very 5-6 good. ਸ਼ਾਪਰ ਆ, ਕੀ ਖਰੀਦਿਆ? ਅਸੀਂ ਦਾਦੀ ਲਈ ਅੱਛਾ। ਇੱਕ ਮੇਰੇ ਛੋਟੇ ਮੁੰਡੇ ਦਾ ਰਿਜੈਕਟ ਹੋ ਗਿਆ ਸੀ ਵੀਜ਼ਾ, 6 ਸਾਲ ਦਾ ਬੱਚਾ ਮੇਰਾ, ਉਹ ਪਿਸਤਾ ਖਾਂਦਾ, ਉਹਲੀ ਪਿਸਤਾ ਲੈ ਕੇ ਚੱਲਣਾ, ਮਨਾਉਣਾ ਘਰ ਜਾ ਕੇ। ਅੱਛਾ ਬਾਕੀ ਇਹਨਾਂ ਨੇ ਆਪਣੇ ਕੱਪੜੇ ਲਏ ਜੀ, ਸੂਟ ਕਹਿੰਦੇ ਲਏ, ਪਾ ਸ਼ਾਲ ਲਏ, ਏਦਾਂ ਛੋਟਾ ਸਮਾਨ ਲੈ ਕੇ ਚੱਲੇ। ਅੱਛਾ, ਉੱਥੋਂ ਜਿਹੜੀਆਂ ਬੀਬੀਆਂ ਆਉਂਦੀਆਂ ਵਾ ਚੜ੍ਹਦੇ ਪੰਜਾਬ ਤੋਂ, ਪਾਕਿਸਤਾਨੀ ਸੂਟਾਂ ਨੂੰ ਬੜਾ ਪ੍ਰੈਫਰ ਕਰਦੇ ਕੀ ਉਹ ਇਹਦੇ ਸੂਟ ਚ ਜਿੱਥੇ ਖਾਸ ਮਰਜ਼ੀ ਭਾਜੀ ਲੈ ਜਾਓ, ਸੂਟਾਂ ਨੂੰ ਜਿੱਥੇ ਮਰਜ਼ੀ ਪ੍ਰਵੰਤ ਕਰੋ, ਉਹ ਇੱਥੇ ਵੀ ਤੇ ਉੱਥੇ ਵੀ। ਉਹ ਸਪੈਸ਼ਲੀ ਕਹਿੰਦੀ ਹੈ ਨਾ ਪਾਕਿਸਤਾਨ ਚੱਲਿਆ ਤਾਂ ਪਾਕਿਸਤਾਨੀ ਸੂਟ, ਉਹ ਖਾਸ ਨੇ ਪਾਕਿਸਤਾਨੀ? ਨਹੀਂ ਸੇਮ ਹੀ ਲੱਗੇ ਸਾਨੂੰ ਤਾਂ ਅੱਛਾ। ਪਾਕਿਸਤਾਨ ਦੇ ਵੀ ਦੋ। ਹਾਂ, ਕੋਈ ਖਾਸ ਫਰਕ ਨਹੀਂ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ, ਤੁਹਾਡੇ ਨਾਲ ਗੱਲਬਾਤ ਕਰਕੇ ਵੀਰੇ ਬਹੁਤ ਅੱਛਾ ਲੱਗਾ। ਇਜਾਜ਼ਤ ਦਿਓ ਜੀ, ਰੱਬ